ਬਿਸਮਿਲ੍ਲਾ ਰਹਿਮਾਨ ਰਹੀਮ ਤੇ अस्सलाम वालेकुम 24 ਅਗਸਤ ਹਫਤੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ ਤੇ ਇਹਦੇ ਲਿੰਕ ਨੂੰ WhatsApp ਤੇ ਸ਼ੇਅਰ ਕਰੋ। ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਤੁਹਾਨੂੰ ਕੱਚੇ ਦੇ ਡਾਕੂਆਂ ਕੀ ਕੀਤਾ ਉਹ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ, ਪਰ ਉਹਦੇ 'ਚ ਦੋ ਬੜੇ ਹੀ ਅਹਿਮ ਪਹਿਲੂ ਨੇ ਜਿਹੜੇ ਤੁਹਾਡੇ ਸਾਹਮਣੇ ਰੱਖਣੇ ਨੇ। ਇੱਕ ਤੇ ਬਾਜੀ ਨੇ ਇੱਕ ਐਲਾਨ ਕੀਤਾ, ਜੀ ਹਾਂ ਮੇਰੀ ਪਿਆਰੀ ਬਾਜੀ ਮਰੀਮ ਨੇ, ਕੱਚੇ ਦੇ ਡਾਕੂਆਂ ਨੇ ਜਿਹੜਾ ਆਪਰੇਸ਼ਨ ਕੀਤਾ। ਵੈਸੇ ਤਾਂ ਆਪਰੇਸ਼ਨ ਕੱਚੇ ਦੇ ਡਾਕੂਆਂ ਦੇ ਖਿਲਾਫ ਹੁੰਦਾ ਸੀ, ਲੇਕਿਨ ਇਸ ਵਾਰੀ ਮਾਜ਼ਰਤ ਦੇ ਨਾਲ ਕੱਚੇ ਦੇ ਡਾਕੂਆਂ ਨੇ ਆਪਰੇਸ਼ਨ ਕੀਤਾ ਤੇ 12 ਪੁਲਿਸ ਅਹਿਲਕਾਰ ਜਿਹੜੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਤੇ ਬਹੁਤ ਹੀ ਬਰੂਟਲੀ ਸ਼ਹੀਦ ਕੀਤਾ, ਗੋਲੀਆਂ ਮਾਰ ਕੇ ਉਹਨਾਂ ਦਾ ਕੱਖ ਨਹੀਂ ਛੱਡਿਆ। ਮਤਲਬ ਕਿ ਇੰਜ ਗੋਲੀਆਂ ਮਾਰੀਆਂ ਨੇ ਜਿਵੇਂ ਸ਼ਾਇਦ ਦੁਸ਼ਮਣ ਮੁਲਕ ਨਾਲ ਹੁੰਦੀ ਹੋਈ ਜੰਗ ਦੇ ਵਿੱਚ ਵੀ ਇਸ ਤਰ੍ਹਾਂ ਗੋਲੀਆਂ ਨਹੀਂ ਮਾਰੀਆਂ ਜਾਂਦੀਆਂ ਜਿਸ ਤਰ੍ਹਾਂ ਉਹਨਾਂ ਨੂੰ ਮਾਰੀਆਂ ਗਈਆਂ। ਬਲਕਿ ਇੱਕ ਵੀਡੀਓ ਤੇ ਨਜ਼ਰ ਆ ਰਹੀ ਹੈ ਜਿਹਦੇ ਵਿੱਚ ਉਹਨਾਂ ਨੂੰ ਸ਼ਹੀਦ ਕਰਨ ਕਤਲ ਕਰਨ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਦੇ ਉੱਤੇ ਖਲੋ ਕੇ ਤੇ ਉਹਨਾਂ ਦੀ ਵੀਡੀਓ ਇਹ ਡਾਕੂ ਜਿਹੜੇ ਨੇ ਬਣਾਉਂਦੇ ਰਹੇ ਨੇ। ਪਰ ਉਹ ਤੇ ਜੋ ਕੁਝ ਹੋਇਆ ਉਹ ਤੁਹਾਨੂੰ ਪਤਾ ਹੀ ਹੈ, ਲੇਕਿਨ ਹੁਣ ਬਾਜੀ ਮਰੀਮ ਨੇ ਇੱਕ ਐਲਾਨ ਕਰ ਛੱਡਿਆ। ਉਹ ਜਿਹੜਾ ਐਲਾਨ ਹੈ ਉਹ ਮੈਨੂੰ ਹੁਣ ਸਮਝ ਨਹੀਂ ਆਉਂਦੀ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਿਸ ਤਰ੍ਹਾਂ ਕਰਾਂ। ਮੈਂ ਉਸ ਖਬਰ ਨੂੰ ਬਣਾਵਾਂ ਕਿਵੇਂ, ਬਣਾਵੇਂ ਦਾ ਮਤਲਬ ਹੈ ਕਿ ਤੁਹਾਡੇ ਸਾਹਮਣੇ ਕਿਵੇਂ ਪ੍ਰੈਜ਼ੈਂਟ ਕਰਾਂ, ਕਿਉਂਕਿ ਮੇਰੀ ਆਪਣੀ ਸਮਝ ਤੋਂ ਬਾਹਰ ਹੈ ਕਿ ਕੋਈ ਏਡਾ ਬੇਸ਼ਰਮ ਔਰ ਨਲਾਇਕ ਵੀ ਹੋ ਸਕਦਾ ਜਿੱਡੀ ਬੇਸ਼ਰਮ ਇਸ ਵੇਲੇ ਪੰਜਾਬ ਦੀ ਹਕੂਮਤ ਹੈ। ਇਸ ਹਕੂਮਤ ਦੇ ਵਿੱਚ ਜ਼ਾਹਿਰ ਹੈ IG ਪੰਜਾਬ ਹੈ, ਚੀਫ ਸੈਕਟਰੀ ਹੈ, ਚੀਫ ਮਿਨਿਸਟਰ ਹੈ, ਹੋਰ ਸੈਕਟਰੀਜ਼ ਹੁੰਦੇ ਨੇ, ਦਾਖਲਾ ਦਾ ਸੈਕਟਰੀ, ਕਿਸੇ ਅਕਲ ਨਾ ਦਿੱਤੀ ਕਿ ਇਹੋ ਜਿਹਾ ਕੰਮ ਨਹੀਂ ਕਰਨਾ। ਬਾਜੀ ਮਰੀਮ ਨੇ ਐਲਾਨ ਕੀਤਾ ਹੈ ਜੀ ਕਿ ਆਵਾਮ ਵਾਸਤੇ ਇਨਾਮ ਦੇਵਾਂਗੇ, ਪਹਿਲੇ ਆਏ ਪਹਿਲੇ ਪਾਏ। ਜਿਹੜਾ ਵੱਡਾ ਡਾਕੂ ਹੈ ਉਹਨੂੰ ਜਿਹੜਾ ਫੜ ਕੇ ਲਿਆਏਗਾ ਉਹਨੂੰ 1 ਕਰੋੜ ਰੁਪਈਆ ਇਨਾਮ ਦੇ। ਜੀ ਹਾਂ, ਤੁਹਾਨੂੰ ਆਪਣੇ ਕੰਨਾਂ 'ਤੇ ਯਕੀਨ ਨਹੀਂ ਆ ਰਿਹਾ ਹੋਏਗਾ, ਦੁਬਾਰਾ ਜ਼ਰਾ ਕੰਨ ਖੋਲ੍ਹ ਕੇ ਸੁਣੋ, ਮੈਂ ਦੁਬਾਰਾ ਦੱਸਣ ਡਿਆ। ਤੁਹਾਡੀ ਪੰਜਾਬ ਦੀ ਚੀਫ ਮਿਨਿਸਟਰ ਨੇ ਆਖਿਆ ਵੀ ਸਾਡੇ ਹੱਥ ਖੜੇ ਨੇ, ਅਸੀਂ ਕੱਚੇ ਦੇ ਡਾਕੂ ਨਹੀਂ ਫੜ ਸਕਦੇ, ਸਾਡੇ ਪੱਲੇ ਕੁਛ ਨਹੀਂ ਨਾ। ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਇਹ ਜਿਹੜੀ 5ਵੀਂ ਵੱਡੀ ਆਬਾਦੀ ਦਾ ਮੁਲਕ ਹੈ, ਇਹ ਜਿਹੜਾ ਨੰਬਰ 1 ਹੈ ਪਤਾ ਨਹੀਂ ਕਾਹਦੇ ਵਿੱਚ, ਇਹਦੀਆਂ ਨੰਬਰ 1 ਏਜੰਸੀਆਂ ਨੇ, ਤੁਹਾਨੂੰ ਪਤਾ ਨੰਬਰ 1 ਨਹੀਂ ਨੰਬਰ 1 ਜਿਹੜੀਆਂ ਏਜੰਸੀਆਂ ਨੇ, ਇੰਟੈਲੀਜੈਂਸ ਏਜੰਸੀਆਂ ISI MI IB ਔਰ ਹੋਰ ਪਤਾ ਨਹੀਂ ਕੀ ਕੁਛ ਹੈ ਸਾਡੇ ਕੋਲ। ਨਾ ਉਹ ਕੁਝ ਕਰ ਸਕਦੀਆਂ ਨੇ, ਨਾ 5ਵੀਂ ਵੱਡੀ ਆਬਾਦੀ ਕਰ ਸਕਦੀ ਹੈ, ਨਾ ਮੁਸਲਮਾਨਾਂ ਦਾ ਵਾਹਦ ਐਟਮੀ ਤਾਕਤ ਹੋਣ ਵਾਲਾ ਮੁਲਕ ਕੁਝ ਕਰ ਸਕਦਾ ਹੈ, ਨਾ ਸਾਡੀ 6-7 ਲੱਖ ਦੀ ਫੌਜ ਦੇ ਵਿੱਚੋਂ ਕੁਝ ਇਸ ਕੰਮ ਦੇ ਉੱਤੇ ਲਾਇਆ ਜਾ ਸਕਦਾ, ਨਾ ਰੇਂਜਰ ਸਾਡੀ ਬਹਾਦਰ ਕੁਝ ਕਰ ਸਕਦੀ, ਨਾ ਹੀ ਸਾਡੀ ਪੁਲਿਸ ਕੁਝ ਕਰ ਸਕਦੀ ਹੈ। ਸਾਡੇ ਹੱਥ ਖੜੇ ਨੇ। ਹੁਣ ਜੋ ਕਰਨਾ ਆਵਾਮ ਨੇ ਕਰਨਾ ਤੇ ਬਾਜੀ ਨੇ ਆਵਾਮ ਨੂੰ ਪੈਕੇਜ ਡੀਲ ਆਫਰ ਕੀਤੀ ਹੈ। ਬਾਜੀ ਦੀ ਇੱਕ ਗੱਲ ਹੈ ਕਿ ਜੋ ਆਫਰ ਕਰਦੀ ਪੈਕੇਜ ਡੀਲ 'ਚ ਕਰਦੀ। ਬਾਜੀ ਨੇ ਇਹ ਨਹੀਂ ਆਖਿਆ ਵੀ ਚਲੋ ਜੀ ਕਿਸੇ ਇੱਕ ਬੰਦੇ ਨੂੰ ਉਹਨਾਂ ਖੁੱਲ੍ਹਾ ਪੈਕੇਜ ਦਿੱਤਾ ਹੈ। ਉਹਨਾਂ ਕਿਹੜਾ ਵੱਡੇ ਡਾਕੂ ਨੂੰ ਫੜ ਕੇ ਲਿਆਏਗਾ ਉਹਨੂੰ 1 ਕਰੋੜ ਰੁਪਈਆ, ਜਿਹੜਾ ਉਦੋਂ ਛੋਟੇ ਡਾਕੂ ਨੂੰ ਫੜ ਕੇ ਲਿਆਏਗਾ ਉਹਨੂੰ 50 ਲੱਖ ਰੁਪਈਆ, ਤੇ ਜਿਹੜਾ ਉਦੋਂ ਵੀ ਛੋਟੇ ਨੂੰ ਲੈ ਕੇ ਆਏਗਾ ਉਹਨੂੰ 25 ਲੱਖ ਰੁਪਈਆ ਮੁਕਰਰ ਕੀਤਾ ਉਹਨਾਂ ਦੇ ਸਿਰ ਦੀ ਕੀਮਤ ਕਿ ਉਹ ਅਦਾ ਕੀਤਾ ਜਾਏਗਾ। ਲਓ ਜੀ ਹੁਣ ਬੱਲੇ ਬਈ ਸ਼ੇਰ ਬੱਗਿਓ। ਹੁਣ ਮੈਨੂੰ ਗੱਲ ਦੱਸੋ ਵੀ ਜਿਹੜਾ ਏਡਾ ਤਗੜਾ ਦਲੇਰ ਹੋਏਗਾ ਹੁਣ ਕਿਹੜਾ ਸ਼ਿਕਾਰੀ ਹੋਏਗਾ? ਇੱਕ ਸ਼ਿਕਾਰੀ ਨੂੰ ਤਾਂ ਮੈਂ ਜਾਣਦਾ, ਅੱਜ ਕੱਲ੍ਹ ਮਰੀ 'ਚ ਰਹਿੰਦਾ ਉਹ, ਅਤੇ ਉਹ ਅੱਜ ਕੱਲ੍ਹ ਕਦੇ ਕਦੇ ਜਿਵੇਂ ਬਿਸਤਰਿਆਂ ਨੂੰ ਧੁੱਪ ਲਵਾਈ ਦੀ ਨਾ ਇਵੇਂ ਉਹਨੂੰ ਕੱਢਦੇ ਨੇ ਬਾਹਰ। ਮੈਂ ਮੀਆਂ ਨਵਾਜ਼ ਸ਼ਰੀਫ ਸਾਹਿਬ ਦੀ ਗੱਲ ਕਰਦਾ, ਅਤੇ ਉੱਥੇ ਆਪੇ ਪਟਵਾਰੀਆਂ ਨੂੰ ਛੱਡਦੇ ਨੇ, AC ਸਾਹਿਬ ਨੂੰ ਕਿਹਾ ਹੋਇਆ ਦੂਜੇ ਲੋਕਾਂ ਨੂੰ, ਅਤੇ ਉਹ 4-5 ਬੰਦੇ ਆ ਜਾਂਦੇ ਨੇ ਅਤੇ ਉਹ ਤਸਵੀਰਾਂ ਲੈ ਕੇ ਬਾਊ ਜੀ ਨੂੰ ਰਾਜ਼ੀ ਕਰਕੇ ਫਿਰ ਘਰ ਵਾੜ ਦਿੰਦੇ ਨੇ। ਉਹ ਬਾਊ ਜੀ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਸਹੀ ਵਾਲੇ ਵਰਕਰ ਨਹੀਂ ਹੈਗੇ, ਹੋ ਸਕਦਾ ਪਤਾ ਵੀ ਹੋਵੇ, ਨਾਲ ਰਲ ਕੇ ਕਰਦੇ ਹੋਣ ਉਹ ਵੀ ਡਰਾਮਾ। ਬਾਹਰੋਂ ਝੂਠੇ ਹੀ ਵਰਕਰ ਵਿਚਾਰੇ ਜਿਹੜੇ ਸੜਕ 'ਤੇ ਪਹਿਲਾਂ ਹੀ ਖਿਲਾਰੇ ਹੁੰਦੇ ਨੇ, ਉਹ ਤਸਵੀਰਾਂ ਲੈ ਲੈਂਦੇ ਨੇ ਅਤੇ ਮੀਆਂ ਸਾਹਿਬ ਘਰ ਵਾਪਸ ਚਲੇ ਜਾਂਦੇ ਨੇ। ਹੁਣ ਜਾਂ ਤਾਂ ਮੀਆਂ ਸਾਹਿਬ ਉੱਥੇ ਜਾ ਕੇ ਜਨਾਬੇ ਵਾਲੀ ਇਹ ਸ਼ਿਕਾਰ ਕਰਨ। ਆਮ ਜਿਹੜਾ ਮਾੜਾ ਬੰਦਾ ਹੈ ਉਹ ਤਾਂ ਕੱਚੇ ਦੇ ਇਲਾਕੇ ਦੇ ਲਾਗੋਂ ਦੀ ਨਹੀਂ ਲੰਘਦਾ, ਅਤੇ ਜਿਹੜਾ ਲੰਘ ਸਕਦਾ ਜਿਹੜਾ ਵਾਕਈ ਇੰਨਾ ਤਗੜਾ ਹੈ, ਦੱਸੋ ਵੀ ਉਹ ਤੁਹਾਡੇ ਕੋਲੋਂ 1 ਕਰੋੜ ਰੁਪਈਆ ਲੈਣ ਵਾਸਤੇ ਕੱਚੇ ਦੇ ਇਲਾਕੇ ਜਾਏਗਾ ਅਤੇ ਪਹਿਲਾਂ ਡਾਕੂ ਮਾਰੇਗਾ। ਉਹ ਡਾਕੂਆਂ ਨਾਲ ਰਲ ਕੇ ਬਹੁਤੇ ਕਰੋੜ ਨਹੀਂ ਕਮਾ ਲੇਗਾ ਜੇ ਉਹਨੇ ਬੰਦੇ ਹੀ ਮਾਰਨੇ ਨੇ। ਜੇ ਉਹ ਬੰਦੇ ਮਾਰਨ ਜੋਗਾ ਹੈਗਾ ਉਹ ਵੀ ਡਾਕੂ ਕੱਚੇ ਦੇ, ਅਤੇ ਫਿਰ ਤਾਂ ਉਹ ਤੁਹਾਡੇ ਕੋਲੋਂ ਬਾਜੀ ਜੀ ਤਵਾਨ ਲੈ ਲੇਗਾ। ਉਹ ਤਾਂ ਕਿਸੇ ਹੋਰ ਕੋਲੋਂ ਪਤਾ ਨਹੀਂ ਸ਼ਾਇਦ ਤਵਾਨ ਲੈ ਲਏਗਾ ਜਾਂ ਪਤਾ ਨਹੀਂ ਕੀ ਕੁਝ ਕਰੇਗਾ, ਅਤੇ ਉਹਨੂੰ ਕੀ ਲੋੜ ਹੈ ਪਹਿਲਾਂ ਕੱਚੇ ਦੇ ਡਾਕੂਆਂ ਦੇ ਮਗਰ ਜਾਏ, ਫਿਰ ਉੱਥੇ ਮਰਵਾਏ ਆਪਣੇ ਆਪ ਨੂੰ, ਅਤੇ ਫਿਰ ਤੁਹਾਡੇ ਕੋਲ ਕਰੋੜ ਰੁਪਈਆ ਲਵੇ। ਉਹ ਜਿਹੋ ਜਿਹੇ ਕੰਮ ਕੱਚੇ ਵਾਲੇ ਕਰਦੇ ਨੇ ਅਗਵਾ ਕਰਕੇ ਲੋਕਾਂ ਨੂੰ, ਉਹੋ ਜਿਹਾ ਕੰਮ ਆਪ ਨਾ ਕਰ ਲੇਗਾ। ਮਤਲਬ ਇੱਕ ਤਾਂ ਪੜ੍ਹੇ ਲਿਖੇ ਨਹੀਂ, ਦੂਜੇ ਇਹ ਕੋਸ਼ਿਸ਼ ਨਹੀਂ ਕਰਦੇ, ਤੀਜੇ ਰੱਬ ਨੇ ਇਹਨਾਂ ਨੂੰ ਨਾ ਅਕਲ ਦਿੱਤੀ ਨਾ ਮੱਤ ਦਿੱਤੀ ਹੈ।
ਵੀ ਕਿਹੜਾ ਬੰਦਾ ਹੈ ਜਿਹੜਾ ਕੱਚੇ ਦੇ ਇਲਾਕੇ ਜਾ ਕੇ ਤੁਹਾਨੂੰ ਡਾਕੂ ਫੜ ਕੇ ਲਿਆ ਕੇ ਦੇਗਾ 1 ਕਰੋੜ ਦੇ ਉੱਤੇ, ਤੇ ਡਾਕੂ ਜਿਹੜੇ ਉਹ ਉੱਥੇ ਉਹਨਾਂ ਵਾਸਤੇ ਛੱਲੀਆਂ ਭੁੰਨ ਕੇ ਬੈਠੇ ਨੇ ਜਿਹੜਾ ਬੰਦਾ ਆਏਗਾ, ਜਾਂ ਮੇਰਾ ਮਤਲਬ ਹੈ ਕਿ ਉੱਥੇ ਉਹਨੂੰ ਬਰੂੰਡਾ ਖਵਾਉਣਗੇ, ਜਾਂ ਉਹਨੂੰ ਮੇਰਾ ਮਤਲਬ ਧੁੱਖ ਮਲੰਗਾ ਪਾ ਕੇ ਤੇ ਬਰਫ ਵਾਲਾ ਗੋਲਾ ਖਵਾਉਣਗੇ। ਬਾਜੀ ਜੀ ਕੋ ਖੁਦਾ ਦਾ ਨਾਂ ਲਵੋ ਵੀ ਜੇ ਤੁਹਾਡੀ ਪੁਲਿਸ ਹੱਥ ਖੜੀ ਕਰ ਗਈ ਹੈ ਤੇ ਉਹ ਕਿਹੜਾ ਬੰਦਾ। ਮੈਨੂੰ ਲੱਗਦਾ ਬਾਜੀ ਚਾਹੁੰਦੀ ਇਹ ਹੈ ਵੀ ਡਾਕੂ ਹੀ ਆਪੋ 'ਚ ਹੀ ਫਸ ਫੁਸ ਪੈਣ, ਤੇ ਅੰਦਰੋਂ ਹੀ ਡਾਕੂ ਜਿਹੜਾ ਕਰੋੜ ਦੇ ਚੱਕਰ ਦੇ ਵਿੱਚ ਬਾਤ, ਉਹ ਕਮਲੇ ਨੇ ਜਿਹੜਾ ਉਹ ਕਰੋੜਾਂ ਰੁਪਈਆ ਕਮਾਉਂਦੇ ਨੇ ਹਰ ਮਹੀਨੇ, ਉਹ ਉਹਨਾਂ ਨੂੰ ਚੰਗਾ ਹੈ ਤੁਹਾਡੇ ਕੋਲ 1 ਕਰੋੜ ਲੈਣਾ ਉਹਨਾਂ ਨੇ। ਬਹਰਹਾਲ ਅਕਲ ਨਾ ਹੋਵੇ ਤੇ ਮੌਜਾਂ ਹੀ ਮੌਜਾਂ। ਇਹ ਜਿਹੜਾ ਬਿਆਨ ਹੈ ਇਹਨੇ ਪੂਰੀ ਜਿਹੜੀ ਰਿਆਸਤ ਹੈ ਇਹਦੀ ਤਬਾਹੀ ਕਰ ਦਿੱਤੀ ਹੈ, ਮਤਲਬ ਕਿ ਪੂਰੀ ਰਿਆਸਤ ਦੇ ਤਮਾਮ ਅਦਾਰਿਆਂ ਦੇ ਇਹਨੇ ਹੱਥ ਖੜੇ ਕਰ ਦਿੱਤੇ ਨੇ। ਸਾਡੇ ਜਿੰਨੇ ਵੱਡੇ ਵੱਡੇ ਅਦਾਰੇ ਨੇ ਜਿਨ੍ਹਾਂ ਕੋਲ ਸਾਨੂੰ ਡਰ ਆਉਂਦਾ ਵੇਖ ਕੇ, ਉਹ ਅਦਾਰੇ ਵੀ ਹੱਥ ਖੜੇ ਖਲੋਤੇ ਨੇ ਕਿ ਜੀ ਕੱਚੇ ਦੇ ਡਾਕੂਆਂ ਦਾ ਅਸੀਂ ਕੁਝ ਨਹੀਂ ਕਰ ਸਕਦੇ, ਤੇ ਹੁਣ ਤੇ ਆਵਾਮ ਹੀ ਕਰੇ ਜੋ ਕਰਨਾ ਹੈ, ਰੁਪਈਏ ਅਸੀਂ ਦੇ ਦਿਆਂਗੇ, ਆਵਾਮ ਫੜ ਕੇ ਸਾਨੂੰ ਦੇ ਦੇ, ਤੇ ਫਿਰ ਸਾਰੇ ਕੰਮ ਹੀ ਆਵਾਮ ਨੇ ਕਰਨੇ ਨੇ। ਤੇ ਤੁਸੀਂ ਘਰ ਹੀ ਬਹਿ ਜਾਓ ਮਿਹਰਬਾਨੀ ਨਾਲ, ਆਵਾਮ ਨੂੰ ਨੰਗਿਆਂ ਕਰਕੇ ਕੁੱਟਦੇ ਵੀ ਜੇ, ਤੇ ਫਿਰ ਆਂਦੇ ਜੇ ਡਾਕੂ ਵੀ ਤੁਸੀਂ ਫੜੋ। ਮੌਜਾਂ ਹੀ ਮੌਜਾਂ ਨੇ ਵੀ ਤੁਹਾਡੇ। ਅਸੀਂ ਡਿਜੀਟਲ ਨਾਈ ਤੇ ਆਂਦੇ ਸਾਂ, ਹੁਣ ਪਤਾ ਨਹੀਂ ਇਹਨਾਂ ਨੂੰ ਕਿਹੜਾ ਨਾਈ ਆਖੀਏ, ਇਹ ਬਾਜੀ ਉਹਨਾਂ ਨੂੰ ਜਿਹੜਾ ਐਲਾਨ ਇਹਨਾਂ ਨੇ ਕੀਤਾ। ਅੱਛਾ ਜੀ, ਅਗਲੀ ਖਬਰ ਹੈ। ਡਿਜੀਟਲ ਨਾਈਆਂ ਨੇ ਖਬਰ ਦਿੱਤੀ ਹੈ ਜੀ ਕਿ ਇਮਰਾਨ ਖਾਨ ਦਾ ਫੌਜੀ ਟਰਾਇਲ ਕਰਨ ਦੀਆਂ ਜਿਹੜੀਆਂ ਤਿਆਰੀਆਂ ਨੇ ਮੁਕੰਮਲ ਕਰ ਲਈਆਂ ਨੇ। ਹਾਂਜੀ, ਜੇਦਾ ਜੀ ਜਾਵੇਦ ਚੌਧਰੀ ਸਾਹਿਬ ਨੇ ਕਿਹਾ ਕਿ ਇਸੇ ਹਫ਼ਤੇ ਕੁਛ ਹੋ ਜਾਏਗਾ। ਕੁਛ ਕੀ ਹੋ ਜਾਏਗਾ, ਮੇਰਾ ਮਤਲਬ ਹੈ ਕਿ ਜੇਦਾ ਜੀ ਮਤਲਬ ਇਹ ਨਹੀਂ ਸਮਝ ਆਈ ਕਿ ਕੁਛ ਕੀ ਹੋ ਜਾਏਗਾ। ਅੱਛਾ ਜੀ, ਕੁਛ ਹੋ ਜਾਏਗਾ। ਟਰਾਇਲ ਬੜਾ ਖੌਫਨਾਕ ਹੋਗਾ। ਇਮਰਾਨ ਖਾਨ ਚਾहेंगे तो ट्रायल ओपन भी कर देंगे, नहीं चाहेंगे तो ओपन नहीं होएगा। पूरी कौम में भी दिखाया जा सकता है। ऐसे सबूत आ गए हैं कि इमरान खान के कोल कोई जवाब ही नहीं होएगा। ये कोई तकरीबन 2 सालों तो सुन रहे हैं, बल्कि कई सालों तो पहला चेते करो सुनते संग बुशरा बीबी की करप्शन की फाइल है इन्हों के कोल, जिहड़ी इन्हां इमरान खान साहब नूं दिखाई, तो उस तो बाद सारे हालात खराब होए। हुण इमरान खान की हुकूमत गया नूं 2.5 साल हो गए ने, फाइल नहीं लभण डई पई। बुशरा बीबी की करप्शन की फाइल किहदे कोल सी जिहड़ी विखाउणी सी, ते वो अजे तक आवाम नूं नहीं विखाई। हुण आंदे ने कि जनाब इररिफ्यूटेबल जिहड़े ना एविडेंस है, तो ये तो मैडम रॉलैक्स भी आंदी सी, ते ये तो तुसीं जनाब 9 मई दे विच बार-बार आंदे सो, तो वो तो सारे छड्ड दित्ते। हुण ये दोबारा मिलिटरी कोर्ट दे विच जनाब इररिफ्यूटेबल एविडेंस आ गई है, तो ये डराउण वाले जिहड़े ड्रैकुले ने ना साडे डिजिटल नाई ने, ये डराउण वास्ते आवाम नूं इहो जिहे तबसरे करदे ने ताकि आवाम जिहड़ी वो डर जाए, तो इमरान खान के नाल जिहड़े लोग खलोते ने ना खलोण। क्योंकि रहीम यार खान का जो इलैक्शन वेखो तो उत्थे मखदूम खुसरो बख्तियार साहब ते मखदूम शहाब साहब जिहड़े ने एक दूजे के खिलाफ इलैक्शन लड़ते सन, मुखालफ धड़े सन। इस वेले रहीम यार खान दे विच की हालात बने ने कि PTI के कैंਡੀਡੇਟ के खिलाफ मखदूम खुसरो बख्तियार, मखदूम शहाब दोवें रल गए ने, दोवें धड़े जिहड़े एक दूजे के खिलाफ इलैक्शन लड़ते सन। सिर्फ ये नहीं, उत्थे पीपल्स पार्टी भी नाल, उत्थे नून लीग भी, मतलब सारे एक पासे हो गए ने, तो पाकिस्तान तहरीक इंसाफ का जिहड़ा उम्मीदवार एक पासे हो गया। मतलब की है कि सारे रल के इमरान खान तो उहदे वर्कर नूं हराउण की कोशिश करन डए ने। हरा पाउणगे? मेरा नहीं ख्याल हरा पाउणगे। जितों तक गल अपड़ गई है हुण, ये किसी दे वस की गल रह नहीं गई कि हरा पाउण। बहरहाल जिहड़े डिजिटल नाई ने, ये तो पिछले 2-2.5 सालों तो यही गल आखण डए ने भी हुण यह हो जाना, हुण यह हो जाना। हुंदा इसलिए नहीं कुछ कि आवाम जिहड़ी वो नाल खलोती है। अच्छा जी, ओन चौधरी साहब ने आख्या जी कि 2 महीने बाद आवाम नूं रिलीफ ही रिलीफ मिलेगा। अच्छा, ये बड़ी इंटरस्टिंग स्टेटमेंट है। ਉਹਦੀ वजह आवाम का रिलीफ हुण कित्थे? आवाम का रिलीफ तो यही कि इन्हां चोरां तो जान छुटे, एक आवाम की मुंतखब हुकूमत आवे जिहड़ी आवाम वास्ते चंगे फैसले करे, तो चंगे फैसले करे तो मुल्क नूं वापस उहदी राह ते पावे। ਇਹਦੇ 'ਚ रिलीफ है। ਇਹਦਾ मतलब है कि ओन चौधरी की कोई अंदर खाते खबर दे रहा है कि हुकूमत के 2 ही महीने ने तो जाने वाली है। हुण ये मैनूं नहीं पता। दूजे पासे इमरान खान साहब भी जेलों आख्या, उन्हें आख्या भी नवाज शरीफ का बैग तैयार है, तो बस उन्हें किसी वेले भी भज जाना। तो ये जिहड़ियां सारियां गल्लां ने, ये तो दस्सण रहीआं ने भी ये हुकूमत जिहड़ी है जा रही है किसी पासे नूं। बहरहाल वेखांगे जो भी बनदा है, जो भी होया वो तुहाडे नाल जरूर शेयर करांगे अग्गों। अच्छा जी, अगली खबर, आज़म स्वाति साहब ने इमरान खान दे नाल अपनी मुलाकात का अहवाल दस्सिया। ਤੁਹਾਨੂੰ ਚੇਤਾ ਹੀ ਹੈ ਜਿਹੜਾ ਜਲਸਾ ਮੁਲਤਵੀ ਹੋਇਆ ਸੀ, ਆਜ਼ਮ ਸਵਾਤੀ ਸਾਹਿਬ ਨੇ ਉਹਨੂੰ ਅਨਾਊਂਸ ਕੀਤਾ ਸੀ। ਉਸ ਤੋਂ ਬਾਅਦ PTI ਦਾ ਜਿਹੜਾ ਵਰਕਰ ਹੈ ਉਹ ਜ਼ਾਹਿਰ ਹੈ ਬੜਾ ਗੁੱਸੇ 'ਚ ਆਇਆ, ਉਹਨਾਂ ਨੂੰ ਬੜਾ ਬੁਰਾ ਲੱਗਾ। ਉਹਨਾਂ ਬੜੀ ਤਨਕੀਦ ਵੀ ਕੀਤੀ। ਕੱਲ੍ਹ ਵੀ ਦੱਸਿਆ ਸੀ ਤੁਹਾਨੂੰ ਵੀ 2 ਤਰ੍ਹਾਂ ਦੇ ਧੜੇ ਨੇ। ਇੱਕ ਆਂਦਾ ਵੀ ਚੰਗਾ ਕੀਤਾ, ਉੱਥੇ ਫਸਾਦ ਹੋ ਸਕਦਾ ਸੀ, ਚੰਗਾ ਕੀਤਾ ਜਲਸਾ ਮੁਲਤਵੀ ਕੀਤਾ। ਦੂਜਾ ਆਂਦਾ ਇਹਨਾਂ ਜਾਣ ਕੇ ਕੀਤਾ, ਇਮਰਾਨ ਖਾਨ ਨੂੰ ਬਾਹਰ ਹੀ ਨਹੀਂ ਆਉਣ ਦਿੰਦੇ, ਤੇ ਇਹਨਾਂ ਮਿਲੀ ਭਗਤ ਨਾਲ ਕੀਤਾ ਐਸਟੈਬਲਿਸ਼ਮੈਂਟ ਦੀ ਨਾਲ। ਉਹ ਜਿਹੜਾ ਦੂਜਾ ਗਰੁੱਪ ਹੈ ਨਾ, ਉਹਨਾਂ ਚੰਗਾ ਦਬਾ ਕੇ ਤਨਕੀਦ ਕੀਤੀ ਆਜ਼ਮ ਸਵਾਤੀ ਸਾਹਿਬ ਦੇ ਉੱਤੇ ਵੀ। ਆਜ਼ਮ ਸਵਾਤੀ ਸਾਹਿਬ ਨੇ ਦੱਸਿਆ ਕਿ ਜਿਸ ਵੇਲੇ ਉਹ ਖਾਨ ਸਾਹਿਬ ਨੂੰ ਮਿਲਣ ਗਏ ਸਨ, ਤੇ ਉਹਨਾਂ ਨੇ ਖਾਨ ਸਾਹਿਬ ਨੂੰ ਕਿਹਾ ਸੀ ਵੀ ਜਲਸੇ ਦੀ ਕੈਂਸਲੇਸ਼ਨ ਗੌਰ ਖਾਨ ਕੋਲੋਂ ਇਹਦੀ ਅਨਾਊਂਸਮੈਂਟ ਕਰਾਓ। ਉਹਨਾਂ ਆਖਿਆ, ਮੈਨੂੰ ਖਾਨ ਸਾਹਿਬ ਨੇ ਆਪ ਆਖਿਆ ਵੀ ਨਹੀਂ ਤੁਸੀਂ ਕਰ ਦਿਓ। ਬਾਹਰ ਲੋਕ ਬੁਰੇ ਫਸੇ ਨੇ। ਮੈਂ ਇਹੀ ਆਖਾਂਗਾ ਵੀ ਉਹਨਾਂ ਦੇ ਨਾਲ ਵਰਕਰਾਂ ਨੇ ਜਿੰਨੀ ਕੁ ਉਹਨਾਂ ਦੀ ਤਨਕੀਦ ਕਰ ਛੱਡੀ, ਉੱਥੋਂ ਇਹ ਗੱਲ ਤਾਂ ਸਮਝ ਆਉਂਦੀ ਹੈ ਕਿ ਉਹ ਬੜੇ ਹੀ ਭੈੜੇ ਫਸੇ ਨੇ।
ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਮਾਇਜ਼ਾ ਹਮੀਦ ਗੁਜਰ। ਇਹ ਹੁਣ ਮੈਨੂੰ ਨਹੀਂ ਪਤਾ ਫੀਮੇਲ ਨੂੰ ਵੀ ਗੁਜਰ ਹੀ ਆਖਾਂਗੇ ਜਾਂ ਗੁਜਰ ਨਹੀਂ ਆਖਾਂਗੇ। ਬਹਰਹਾਲ ਮਾਇਜ਼ਾ ਹਮੀਦ ਗੁਜਰ ਸਾਹਿਬਾ ਨੇ ਇੱਕ ਮਨਕੂਲ ਟਵੀਟ ਕੀਤਾ, ਮਤਲਬ ਨਕਲ, ਲੇਕਿਨ ਨਕਲ ਵਾਸਤੇ ਵੀ ਅਕਲ ਦੀ ਲੋੜ ਹੁੰਦੀ ਹੈ। ਪਰ ਉਹਨਾਂ ਕਿਹਾ ਜੀ ਇਮਰਾਨ ਖਾਨ ਦੇ ਕੋਲ ਕੱਲ ਆਜ਼ਮ ਸਵਾਤੀ ਸਾਹਿਬ ਦੋ ਆਪਸ਼ਨ ਲੈ ਕਰ ਗਏ। ਇੱਕ ਕਿ ਖਾਨ ਸਾਹਿਬ ਅਗਰ ਤੁਹਾਨੂੰ ਫਰਿੱਜ ਚਾਹੀਦਾ ਹੈ ਤਾਂ ਜਲਸਾ ਜਿਹੜਾ ਉਹ ਮੁਲਤਵੀ ਕਰ ਦਿਓ। ਇਮਰਾਨ ਖਾਨ ਨੇ ਕਿਹਾ ਮੈਨੂੰ ਫਰਿੱਜ ਚਾਹੀਦਾ, ਅਤੇ ਇਸ ਤਰੀਕੇ ਨਾਲ ਫਿਰ ਆਜ਼ਮ ਸਵਾਤੀ ਉਹਨਾਂ ਨੂੰ ਫਰਿੱਜ ਦੇ ਕੇ ਅਤੇ ਵਾਪਸ ਆ ਗਏ ਤਾਂ ਜਲਸਾ ਮਨਸੂਖ ਹੋ ਗਿਆ। ਲਓ ਜੀ ਮਾਇਜ਼ਾ ਜੀ, ਹੁਣ ਜਿਹੜੀ ਖੰਘ ਦਾ ਸ਼ਰਬਤ ਅਕਸਰ ਪੀ ਕੇ ਮੇਰੀ ਭੈਣ ਜਿਹੜੀ ਹੈ ਉਹ ਉਲਟੇ ਸਿੱਧੇ ਟਵੀਟ ਕਰਦੀ ਹੈ। ਹੁਣ ਮੇਰਾ ਤਾਂ ਮਸ਼ਵਰਾ ਹੈ ਕਿ ਵੀ ਜੇ ਫਰਿੱਜ ਆ ਹੀ ਗਈ ਹੈ ਤਾਂ ਉੱਥੇ ਆਪਣਾ ਦਾਰੂ ਵੀ, ਮੇਰਾ ਮਤਲਬ ਹੈ ਦਵਾ ਦਾਰੂ ਜਿਹੜਾ ਹੁੰਦਾ, ਮੈਂ ਦੂਜੇ ਦਾਰੂ ਦੀ ਗੱਲ ਨਹੀਂ ਕਰਦਾ, ਦਵਾ ਦਾਰੂ ਜਿਹਨੂੰ ਆਉਂਦੇ ਨੇ, ਇਹ ਦਵਾਈਆਂ ਸ਼ਵਾਈਆਂ, ਅਤੇ ਤੁਸੀਂ ਵੀ ਆਪਣੀ ਖੰਘ ਦਾ ਸ਼ਰਬਤ ਉੱਥੇ ਹੀ ਮੇਰੀ ਭੈਣ ਰੱਖ ਲਿਆ ਕਰੋ, ਠੰਡਾ ਕਰ ਲਿਆ ਕਰੋ ਆਪਣੀ ਖੰਘ ਦਾ ਸ਼ਰਬਤ ਉੱਥੇ ਹੀ ਰੱਖ ਕੇ। ਇਮਰਾਨ ਖਾਨ ਸਾਹਿਬ ਵਾਲੀ ਜਿਹੜੀ ਫਰਿੱਜ ਸਰਕਾਰ ਨੇ ਦਿੱਤੀ ਹੈ, ਅਤੇ ਮੇਰਾ ਮਤਲਬ ਤੁਸੀਂ ਵੀ ਅਕਸਰ ਤੁਹਾਡਾ ਗਲਾ ਜਿਹੜਾ ਖ਼ਰਾਬ ਹੋ ਜਾਂਦਾ, ਫਿਰ ਖੰਘ ਦਾ ਸ਼ਰਬਤ ਪੀਂਦੇ ਹੋ ਤੱਤਾ, ਅਤੇ ਉਹਦੇ ਨਾਲ ਗਲਾ ਮੇਰੀ ਭੈਣ ਨੂੰ ਜਾਂਦਾ ਖ਼ਰਾਬ। ਅਤੇ ਮੇਰਾ ਖਿਆਲ ਹੈ ਕਿ ਮਸ਼ਵਰਾ ਮੇਰਾ ਹੈ ਕਿ फ़ायदा ਉਠਾਓ ਉਸ ਫਰਿੱਜ ਦੇ ਕੋਲੋਂ ਤੁਸੀਂ ਵੀ। ਅੱਛਾ ਜੀ, ਮਤਲਬ ਕਿ ਐਸੇ ਬੇਹੂਦਾ ਤਜਜ਼ੀਆ ਕਰਦੇ ਨੇ ਕਿ ਇਮਰਾਨ ਖਾਨ ਨੇ ਫਰਿੱਜ ਲੈ ਕੇ ਤੇ ਜਲਸਾ ਜਿਹੜਾ ਨਾ ਮਨਸੂਖ ਕਰ ਦਿੱਤਾ। ਇੱਕ ਤਾਂ ਪੜ੍ਹੇ ਲਿਖੇ ਨਹੀਂ, ਦੂਜੀ ਇਹਨਾਂ ਨੂੰ ਅਕਲ ਨਹੀਂ, ਅਤੇ ਤੀਜਾ ਕੋਸ਼ਿਸ਼ ਨਹੀਂ ਕਰਦੇ, ਮੈਂ ਇਹੀ ਕਹਿ ਸਕਦਾ। ਅੱਛਾ ਜੀ, ਅਗਲਾ ਖਬਰ ਇਹ ਕਿ ਨਤਾਸ਼ਾ ਬੀਬੀ, ਤੁਹਾਨੂੰ ਪਤਾ ਹੀ ਹੈ, ਜਿਹਨੇ ਕਰਾਚੀ ਦੇ ਵਿੱਚ 5 ਬੰਦਿਆਂ ਨੂੰ ਕੁਚਲ ਦਿੱਤਾ ਸੀ, ਹੁਣ ਤੇ ਮਹਿਰ ਬੁਖਾਰੀ ਸਾਹਿਬਾ ਨੇ ਵੀ ਟਵੀਟ ਕਰ ਦਿੱਤਾ ਅਤੇ ਇਕਰਾਰੁਲ ਹਸਨ ਸਾਹਿਬ ਨੇ ਵੀ ਦੱਸ ਦਿੱਤਾ ਉਹੀ ਗੱਲ ਜਿਹੜੀ ਅਸੀਂ ਤੁਹਾਨੂੰ ਦੱਸਦੇ ਸਾਂ ਵੀ ਬੜੀ ਤਗੜਾ ਟੱਬਰ ਹੈ, ਇਹਨਾਂ ਨੂੰ ਕਿਸੇ ਨੇ ਸਜ਼ਾ ਨਹੀਂ ਦੇ ਸਕਣੀ, ਔਰ ਸਾਰਿਆਂ ਨੇ ਮਾਲ ਪਾਣੀ ਬਣਾਉਣ ਵਾਸਤੇ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ। ਪਹਿਲਾਂ ਹੀ ਕੋਈ ਉਹਨੂੰ ਪਾਗਲ ਸਾਬਤ ਕਰਨ 'ਤੇ ਤੁਲਿਆ ਹੋਇਆ, ਪਾਗਲ ਹੋਈ ਜਾ ਰਿਹਾ, ਕੋਈ ਉਹਨਾਂ ਨੂੰ ਪਾਗਲ ਸਾਬਤ ਕਰਨ 'ਤੇ ਹਰ ਤਰੀਕੇ ਨਾਲ ਉਹਨੂੰ ਰਿਲੀਫ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਹੁਣ ਇਕਰਾਰੁਲ ਹਸਨ ਸਾਹਿਬ ਨੇ ਕਿਹਾ ਵੀ ਇਹ ਏਡੇ ਤਗੜੇ ਨੇ ਕਿ ਅਗਰ ਇਹਨੂੰ, ਇਸ ਖਾਤੂਨ ਨੂੰ 1 ਮਿੰਟ ਦੀ ਸਜ਼ਾ ਵੀ ਹੋ ਗਈ ਤਾਂ ਮੇਰਾ ਤੁਸੀਂ ਸਿਰ ਲਾ ਦੇਣਾ, ਭਾਵੇਂ ਇਹਨੂੰ 1 ਮਿੰਟ ਦੀ ਵੀ ਸਜ਼ਾ ਨਹੀਂ ਹੋਏਗੀ, ਕਿਉਂਕਿ ਬਹੁਤ ਹੀ ਤਗੜਾ ਟੱਬਰ ਹੈ ਔਰ ਇਹਨਾਂ ਨੂੰ ਬਚਾਉਣ ਵਾਸਤੇ ਹਰ ਬੰਦਾ ਸਰਗਰਮ ਹੈ। ਦੂਜੇ ਪਾਸੇ ਮਹਿਰ ਬੁਖਾਰੀ ਸਾਹਿਬਾ ਨੇ ਟਵੀਟ ਕੀਤਾ ਕਿ ਇਹ ਜਿਹੜੇ ਬੜੇ ਚੈਨਲ ਨੇ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਇਹਨਾਂ ਦੇ ਬਾਰੇ ਖਬਰ ਨਹੀਂ ਕਰੋ, ਇਸ ਲਈ ਉਹ ਇਹ ਨਤਾਸ਼ਾ ਬੀਬੀ ਦੇ ਨਾਲ ਰਿਲੇਟਡ ਜਿਹੜੀਆਂ ਖਬਰਾਂ ਨੇ ਇਹ ਸਾਰੀਆਂ ਹਟਾ ਦਿੱਤੀਆਂ ਗਈਆਂ। ਲੇਕਿਨ ਇਹਦੇ ਵਿੱਚ ਇੱਕ ਬੜੀ ਇੰਟਰਸਟਿੰਗ ਨਵੀਂ ਡਿਵੈਲਪਮੈਂਟ ਆਈ ਹੈ। ਜਿਬਰਾਨ ਨਾਸਰ ਸਾਹਿਬ ਇੱਕ ਵਕੀਲ ਨੇ, ਉਹਨਾਂ ਨੇ ਇੱਕ ਵੀਡੀਓ ਟਵੀਟ ਕੀਤੀ, ਉਹ ਬੜੀ ਇੰਟਰਸਟਿੰਗ ਹੈ। ਉਸ ਵੀਡੀਓ 'ਚੋਂ ਵਿਖਾਉਂਦੇ ਨੇ ਕਿ ਬੇਸਿਕਲੀ ਇਹ ਜਿਹੜੀ ਬੀਬੀ ਨਤਾਸ਼ਾ ਹੈ, ਇਹਦਾ ਜਿੱਥੇ ਇਹਨੇ 5 ਬੰਦੇ ਕੁਚਲੇ ਨਾ, ਉਸ ਤੋਂ ਕਿਤੇ ਪਿੱਛੇ, ਬਹੁਤ ਪਿੱਛੇ ਇਹਦਾ ਐਕਸੀਡੈਂਟ ਹੋਇਆ ਕਿਸੇ ਗੱਡੀ ਦੇ ਨਾਲ, ਔਰ ਇਹ ਤੁਹਾਨੂੰ ਫੁਟੇਜ ਵੀ ਵਿਖਾ ਰਹੇ ਹਾਂ। ਉੱਥੇ ਦਾ ਉਹ CCTV ਫੁਟੇਜ ਹੈ, ਉੱਥੇ ਜਿਸ ਵੇਲੇ ਇਹਨੇ ਗੱਡੀ ਮਾਰੀ, ਉੱਥੇ ਕਿਸੇ ਬੰਦੇ ਨੂੰ ਕੋਈ ਨੁਕਸਾਨ ਨਹੀਂ ਹੋਇਆ, ਇਹਦੀ ਬਸ ਗੱਡੀ ਵੱਜੀ, ਔਰ ਜ਼ਾਹਿਰ ਹੈ ਜਿਹਦਾ ਇਹਨੇ ਗੱਡੀ ਦਾ ਨੁਕਸਾਨ ਕੀਤਾ ਉਹ ਰੋਕ ਕੇ ਕੋਈ ਪੈਸੇ ਵੈਸੇ ਮੰਗ ਲੈਂਦਾ ਜ਼ਿਆਦਾ ਜ਼ਿਆਦਾ ਇਹਦੇ ਕੋਲੋਂ। ਇਸ ਬੀਬੀ ਨੇ ਉੱਥੇ ਗੱਡੀ ਰੋਕਣ ਦੀ ਬਜਾਏ ਗੱਡੀ ਦੀ ਸਪੀਡ ਤੇਜ਼ ਕਰ ਦਿੱਤੀ। ਹਾਂਜੀ, ਇਹ ਐਕਸੀਡੈਂਟ ਕਰ ਚੁੱਕੀ ਸੀ, ਹਿੱਟ ਐਂਡ ਰਨ ਦਾ ਮਾਮਲਾ ਸੀ ਇਹ। ਹਿੱਟ ਐਂਡ ਰਨ ਆਉਂਦੇ ਨੇ ਵੀ ਜਿਸ ਵੇਲੇ ਤੁਸੀਂ ਕਿਸੇ ਨਾਲ ਐਕਸੀਡੈਂਟ ਕਰੋ ਤਾਂ ਫਿਰ ਰੋਕ ਕੇ ਉਹਦਾ ਹਾਲ ਹਵਾਲ ਪੁੱਛਣ ਦੀ ਬਜਾਏ, ਆਪਣੀਆਂ ਜ਼ਿੰਮੇਦਾਰੀਆਂ ਪੂਰੀਆਂ ਕਰਨ ਦੀ ਬਜਾਏ, ਮਤਲਬ ਕਿ ਅਗਰ ਤੁਸੀਂ ਕਿਸੇ ਨਾਲ ਐਕਸੀਡੈਂਟ ਕਰ ਲਿਆ, ਹੋ ਸਕਦਾ ਬੰਦਾ ਮਰ ਨਾ ਜਾਏ, ਅਗਰ ਤੁਸੀਂ ਹਸਪਤਾਲ ਨਾਲ ਲੈ ਕੇ ਜਾਓ ਤਾਂ ਤੁਹਾਡਾ ਫਰਜ਼ ਹੈ, ਭਾਵੇਂ ਤੁਹਾਡੇ ਕੋਲੋਂ ਹੋ ਗਿਆ, ਰੋਕ ਕੇ ਪਹਿਲਾਂ ਉਸ ਬੰਦੇ ਦੀ ਮਰਮ ਪੱਟੀ ਦਾ ਬੰਦੋਬਸਤ ਕਰੋ ਬਾਅਦ 'ਚ। ਅਤੇ ਬਾਹਰ ਵਾਲੇ ਮੁਲਕਾਂ ਦੇ ਵਿੱਚ ਹਿੱਟ ਐਂਡ ਰਨ ਮਤਲਬ ਕਿ ਐਕਸੀਡੈਂਟ ਕਰਕੇ ਭੱਜ ਜਾਣਾ, ਖਲੋਤੇ ਨਾ ਰਹਿਣਾ, ਉੱਤੇ ਬਹੁਤ ਵੱਡਾ ਜੁਰਮ ਹੈ। ਇਹ ਬੀਬੀ ਨੇ ਪਹਿਲਾਂ ਇੱਕ ਐਕਸੀਡੈਂਟ ਕੀਤਾ, ਜਿਸ ਵੇਲੇ ਐਕਸੀਡੈਂਟ ਕਰ ਲਿਆ, ਤੁਹਾਨੂੰ ਫੁਟੇਜ ਨਜ਼ਰ ਆ ਰਿਹਾ, ਤੇ ਉੱਥੇ ਖਲੋਣਾ ਚਾਹੀਦਾ ਸੀ, ਜ਼ਿਆਦਾ ਉੱਥੇ ਕਿਸੇ ਦਾ ਕੋਈ ਖਾਸ ਨੁਕਸਾਨ ਨਹੀਂ ਹੋਇਆ ਸੀ, ਸਵਾਏ ਥੋੜ੍ਹੇ ਜਿਹੇ ਪੈਸੇ ਦੇਣੇ ਪੈਂਦੇ ਗੱਡੀ ਕਿਸੇ ਦੀ ਮੁਰੰਮਤ ਕਰਨ ਦੀ। ਇਹਨੇ ਉੱਥੋਂ ਸਪੀਡ ਤੇਜ਼ ਕੀਤੀ ਭੱਜਣ ਵਾਸਤੇ। ਇਹ ਜਿਹੜੀ ਹੁਣ ਪਾਗਲ ਬਣਦੀ ਹੈ, ਇਹ ਪਾਗਲ ਸ਼ਾਗਲ ਕੋਈ ਨਹੀਂ ਹੈਗੀ, ਇਹਨੇ ਸਾਰਿਆਂ ਨੂੰ ਪਾਗਲ ਬਣਾਇਆ ਇਸ ਬੀਬੀ ਨੇ। ਦੀਆਂ ਫੁਰਤੀਆਂ ਚੈੱਕ ਕਰੋ ਵੀ ਉੱਥੋਂ ਇਹਨੇ ਗੱਡੀ ਭਜਾਈ, ਬੰਬ ਛੜੀ ਜਿਹਨੂੰ ਪੰਜਾਬ 'ਚ ਆਪਣੀ ਪੰਜਾਬੀ ਚਾਹੁੰਦੇ ਨੇ ਵੀ ਬੰਬ ਕੇ ਰੱਖੀ ਗੱਡੀ, ਉੱਥੋਂ ਇੰਨੀ ਭਜਾਈ ਇਹਨੇ ਕਿ ਅਗਲੇ ਪਾਸੇ ਅੰਨੀ ਹੋ ਕੇ ਇਹਨੇ ਜਿਹੜਾ ਫਿਰ ਉਹ ਮੋਟਰਸਾਈਕਲ 'ਤੇ ਪਿਓ ਧੀ ਜਾਣ ਡਈ ਸੀ ਉਹਨਾਂ ਨੂੰ ਥੱਲੇ ਦੇ ਛੱਡਿਆ ਅਤੇ ਬਾਕੀ ਲੋਕਾਂ ਨੂੰ ਥੱਲੇ ਦੇ ਛੱਡਿਆ। ਅਸਲ ਦੇ ਵਿੱਚ ਇਹਨੂੰ ਜਿਹੜੀ ਕਾਹਲੀ ਸੀ ਪਿੱਛੋਂ, ਉਹ ਉੱਥੇ ਪਿਛਲਾ ਐਕਸੀਡੈਂਟ ਕਰਕੇ ਗੱਡੀ ਭਜਾਉਣ ਡਈ ਸੀ। ਇਹ ਜਿਹੜੀ ਹੁਣ ਨਵੀਂ ਫੁਟੇਜ ਆਈ ਹੈ, ਇਹਨੇ ਤੇ ਹੈਰਾਨ ਹੀ ਕਰ ਦਿੱਤਾ ਸਾਰਿਆਂ ਨੂੰ, ਪਰੇਸ਼ਾਨ ਹੀ ਕਰ ਦਿੱਤਾ। ਮੈਂ ਇਹੀ ਆਖ ਸਕਦਾ ਕਿ ਇਹ ਬੜੀ ਖਤਰਨਾਕ ਇਹ ਡਿਵੈਲਪਮੈਂਟ ਹੈ, ਬੜੀ ਖਤਰਨਾਕ ਇਹ ਨਿਊਜ਼ ਹੈ ਜਿਹੜੀ ਆਈ ਹੈ। ਬਹਰਹਾਲ ਇਹਦੇ ਤੇ ਉੱਤੇ ਮੈਂ ਤੁਹਾਨੂੰ ਇਹੀ ਦੱਸਿਆ ਵੀ ਇਹ ਕਿਸੇ ਨੇ ਆਖਣਾ ਕੁਝ ਨਹੀਂ ਹੈ, ਇਹਨਾਂ ਨੂੰ ਇਸ ਬੀਬੀ ਨੂੰ ਕਿਸੇ ਨੇ ਸਜ਼ਾ ਦੇਣੀ ਨਹੀਂ, ਨਾ ਕੋਈ ਦੇ ਸਕਦਾ, ਲੇਕਿਨ ਸਾਡਾ ਕੰਮ ਹੈ ਤੁਹਾਡੇ ਸਾਹਮਣੇ ਕਲਮਾ ਹੱਕ ਕਹਿਣਾ। ਜਿਹੜੀ ਖਬਰ ਸਾਡੇ ਕੋਲ ਹੈਗੀ ਉਹ ਤੁਹਾਨੂੰ ਜ਼ਰੂਰ ਦੇਵਾਂਗੇ। ਅਗਲੀ ਖਬਰ ਹੈ ਜੀ ਕਿ ਮਜਬੂਰ ਬਾਪ ਹਫੀਜ਼ੁੱਲਾ ਨਿਆਜ਼ੀ ਸ਼ਿਰਕ ਵਾਲੇ ਪਾਸੇ ਨੂੰ ਤੁਰ ਪਏ ਨੇ। ਮੈਂ ਕੋਈ ਫਤਵਾ ਨਹੀਂ ਲਾ ਰਿਹਾ, ਲੇਕਿਨ ਜਿਹੋ ਉਹਨਾਂ ਨੇ ਗੱਲਾਂ ਕੀਤੀਆਂ ਨੇ, ਉਹਨਾਂ ਨੇ ਕਿਹਾ ਹੈ ਕਿ ਅਸਕਰੀ क़यादत को मुल्की सियासत का मजाजी खुदा समझता हूँ, कहारियो गफ़ारियो कदूसियो जबरौत माँ बेपनाह ताकत ये सब अनासर हों तो बनता है आर्मी चीफ। ਇਹ ਹਫੀਜ਼ੁੱਲਾ ਨਿਆਜ਼ੀ ਸਾਹਿਬ ਨੇ ਕਿਹਾ। ਮੈਂ ਹੁਣ ਕਿਉਂਕਿ ਕੋਈ ਮੌਲਵੀ ਨਹੀਂ ਹੈ, ਫਤਵੇ ਤਾਂ ਮੈਂ ਦੇ ਨਹੀਂ ਸਕਦਾ। ਬਹਰਹਾਲ ਇਹ ਜਿਹੜੀਆਂ ਗੱਲਾਂ ਕਹਾਰੀਓ ਗਫਾਰੀਓ ਕਦੂਸੀਓ,
माँ बेपनाह ताकत, ये सब अनासर होने तो बनता है आर्मी चीफ। ये मेरी समझ तो बाहर है। मैं बहरहाल दूजे पासे वालिਆਂ ਨੂੰ ਇਹੀ ਕਹਾਂਗਾ ਵੀ ਇਹਨਾਂ ਦੇ ਪੁੱਤਰ ਨਾਲ ਤੁਸੀਂ ਬੜੀ ਜ਼ਿਆਦਤੀ ਕੀਤੀ ਹੋਈ ਹੈ ਹਸਾਨ ਨਿਆਜ਼ੀ ਸਾਹਿਬ ਨਾਲ, ਉਹਨਾਂ ਨੂੰ ਛੱਡੋ ਫੌਰੀ ਤੌਰ ਤੇ, ਕਿਉਂਕਿ ਇਹ ਕਿਹੜੇ ਪਾਸੇ ਨੂੰ ਤੁਰ ਪਏ ਨੇ ਤੇ ਬੜੇ ਖਤਰਨਾਕ ਪਾਸੇ ਨੂੰ ਤੁਰ ਪਏ ਨੇ। ਇਹਦਾ ਤਾਂ ਬੜਾ ਨੁਕਸਾਨ ਹੋ ਸਕਦਾ। ਮਿਹਰਬਾਨੀ ਕਰੋ ਤਾਂ ਕਿ ਇਹ ਕੰਮ ਜਿਹੜਾ ਇਹਨੂੰ ਬੰਦ ਕੀਤਾ ਜਾਏ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਹੈ ਤੁਹਾਡੇ ਚਿੱਠੀ ਪੱਤਰ। ਸਭ ਤੋਂ ਪਹਿਲੇ ਤਾਂ ਅਵੈਸ ਖਾਨ ਸਾਹਿਬ ਆਂਦੇ ਨੇ ਕਿ ਨਤਾਸ਼ਾ ਦੀ ਹਿਫਾਜ਼ਤ ਰੇਂਜਰ ਵਾਲੇ ਬੜੇ ਦਿਲ ਨਾਲ ਕਰਦੇ ਨੇ। ਲੱਗਦਾ ਹੈ ਨਤਾਸ਼ਾ ਇਹਨਾਂ ਨੂੰ ਤਨਖਾਹ ਦਿੰਦੀ ਹੈ। ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਅੱਛਾ, ਹੋਰ ਵੀ ਲੋਕਾਂ ਆਖਿਆ ਹੈ ਕਿ ਜਿਸ ਵੇਲੇ ਐਕਸੀਡੈਂਟ ਹੋਇਆ ਤਾਂ 5 ਮਿੰਟਾਂ ਦੇ ਵਿੱਚ ਰੇਂਜਰ ਉੱਥੇ ਨਤਾਸ਼ਾ ਨੂੰ ਪ੍ਰੋਟੈਕਟ ਕਰਨ ਵਾਸਤੇ ਪਹੁੰਚ ਗਈ, ਲੇਕਿਨ 9 ਮਈ ਵਾਲੇ ਦਿਨ ਰੇਂਜਰ ਕਿਤੇ ਨਾ ਆਪੜੀ। 9 ਮਈ ਦੇ ਜਿਹੜੇ ਫਸਾਦ ਹੋ ਰਹੇ ਸਨ ਜਾਂ ਜਿਹੜੇ ਆਂਦੇ ਨੇ ਫਸਾਦ ਹੋਏ ਨੇ, ਉਦਣ ਰੇਂਜਰ ਕਿਤੇ ਨਹੀਂ ਆਪੜੀ। 5 ਮਿੰਟ ਕੀ 5 ਘੰਟੇ 'ਚ ਵੀ ਨਹੀਂ ਆਪੜੀ, ਅਤੇ ਇੱਥੇ 5 ਮਿੰਟਾਂ 'ਚ ਅੱਪੜ ਗਈ। ਅਤੇ ਨਾਲ ਉਹ ਆਂਦੇ ਨੇ ਵੀ ਇੰਜ ਉਹਦੀ ਹਿਫਾਜ਼ਤ ਕਰ ਰਹੇ ਸਨ ਜਿਵੇਂ ਤਨਖਾਹ ਉਹ ਦਿੰਦੀ ਹੈ। ਚਲੋ, ਹਿਫਾਜ਼ਤ ਕਰਨਾ ਤਾਂ ਮਾੜੀ ਗੱਲ ਨਹੀਂ ਹੈ, ਕਾਨੂੰਨ ਦੇ ਦਾਇਰੇ 'ਚ ਲੈ ਕੇ ਆਉਣਾ ਹੈ ਉਹਨੂੰ। ਅਦਾਲਤ ਹੀ ਸਜ਼ਾ ਦੇ ਸਕਦੀ, ਅਦਾਲਤ ਦੇ ਬਾਹਰ 'ਤੇ ਉਹਨੂੰ ਕੋਈ ਨਹੀਂ ਸਜ਼ਾ ਦੇ ਸਕਦਾ। ਅੱਛਾ ਜੀ, ਖਾਲਿਦ ਅੰਜਮ ਸਾਹਿਬ ਕਹਿੰਦੇ ਨੇ ਕਿ ਹਲੀਮਾ ਬਾਜੀ ਬਿਲਕੁਲ ਠੀਕ ਕਹਿ ਰਹੀ ਹੈ। ਇਹ ਆਜ਼ਮ ਸਵਾਤੀ ਔਰ ਗੌਹਰ ਸਾਹਿਬ ਉੱਥੇ ਅੰਬ ਲੈਣ ਗਏ ਸੀ। ਇਹ ਜਨਾਬ ਹੁਣ ਮੈਂ ਤਾਂ ਨਹੀਂ ਇਹ ਕਹਿ ਸਕਦਾ ਕਿ ਅੰਬ ਲੈਣ ਗਏ ਸਨ, ਬਜ਼ੁਰਗ ਨੇ, ਦੋਵੇਂ ਵੱਡੇ ਨੇ। ਉਹ ਜ਼ਾਹਿਰ ਹੈ ਉਹ ਉਹਨਾਂ ਨੂੰ ਬੁਲਾਇਆ ਗਿਆ ਜਾਂ ਉਹਨਾਂ ਨੂੰ ਘੱਲਿਆ ਗਿਆ, ਲੇਕਿਨ ਉਹ ਫਸ ਗਏ। ਮੇਰਾ ਨਹੀਂ ਖਿਆਲ ਕਿ ਆਜ਼ਮ ਸਵਾਤੀ ਸਾਹਿਬ ਦਾ ਦਿਲ ਹੋਣਾ ਜਲਸਾ ਖ਼ਤਮ ਕਰਨ ਨੂੰ। ਉਹ ਤਾਂ ਖੁਦ ਬੜੇ ਤੁਹਾਨੂੰ ਪਤਾ ਫਰੰਟ ਫੁੱਟ 'ਤੇ ਖੇਡਣਾ ਚਾਹੁੰਦੇ ਨੇ, ਲੇਕਿਨ ਬਹਰਹਾਲ ਉਹ ਫਸ ਬੁਰੇ ਗਏ। ਅੰਬ ਲੈਣ ਗਏ ਸਨ ਕਿ ਨਹੀਂ, ਪਰ ਅੰਬ ਉਹਨਾਂ ਦੇ ਹੱਥੀਂ ਫੜਾ ਦਿੱਤਾ ਗਿਆ ਅਤੇ ਉਹ ਹੁਣ ਵਿਚਾਰੇ ਫਸੇ ਹੀ ਮਾਰ ਖਾ ਰਹੇ ਨੇ ਸਾਰਿਆਂ ਦੇ ਕੋਲੋਂ। ਅੱਛਾ ਜੀ, ਅਸਦ ਗੁੱਜਰ ਸਾਹਿਬ ਆਉਂਦੇ ਨੇ ਕਿ ਗਿੱਲ ਸਾਹਿਬ ਕੱਚੇ ਤੇ ਪੱਕੇ ਦੇ ਡਾਕੂ ਸਭ ਮਿਲੇ ਹੋਏ ਨੇ, ਬਸ ਪਾਕਿਸਤਾਨੀ ਸ਼ਹੀਦ ਤੇ ਅਗਵਾ ਹੁੰਦੇ ਨੇ। ਬਸ ਅੱਲਾਹ ਪਾਕ ਪਾਕਿस्तान ਨੂੰ ਸ਼ਹੀਦਿਸਤਾਨ ਅਫਗਾਨਿਸਤਾਨ ਔਰ ਪਾਕਿਸਤਾਨੀਆਂ ਕਾ ਅੱਲਾ ਨਿਗਹਿਬਾਨ। ਕਿ ਮਤਲਬ ਇਹ ਬਸ ਪਾਕਿਸਤਾਨੀ ਜਿਹੜੇ ਨੇ ਉਹਨਾਂ ਦੀ ਕਿਸਮਤ 'ਚ ਹੁਣ ਇਹ ਹੀ ਹੈ ਵੀ ਜਾਂ ਅਗਵਾ ਹੋ ਜਾਓ ਤੇ ਜਾਂ ਸ਼ਹੀਦ ਹੋ ਜਾਓ। ਅੱਛਾ ਜੀ, ਅਗਲਾ ਜਿਹੜਾ ਚਿੱਠੀ ਪੱਤਰ ਉਹ ਕਹਿੰਦੇ ਨੇ ਕਿ ਗਿੱਲ ਸਾਹਿਬ ਇਹਨਾਂ ਨੂੰ ਅਸਲਾ ਕੌਣ ਦਿੰਦਾ ਹੈ? ਸੋਚਣ ਵਾਲੀ ਗੱਲ ਹੈ। ਅਤੇ ਇਹਨਾਂ ਨੂੰ ਕੌਣ ਹੈ ਜਿਹੜਾ ਡਰੋਨ ਅਤੇ ਅਸਲਾ ਦਿੰਦਾ? ਤੁਹਾਨੂੰ ਵੀ ਪਤਾ ਵੀ ਕਿੱਥੋਂ ਆਉਂਦੇ ਨੇ, ਸਿਸਟਮ ਦੇ ਵਿੱਚੋਂ ਹੀ ਆਉਂਦੇ ਨੇ ਨਾ। ਇਹ ਕੋਈ ਤੁਸੀਂ ਮੈਂ ਤਾਂ ਨਹੀਂ ਦਿੰਦੇ, ਸਿਸਟਮ ਦੇ ਵਿੱਚ ਹੀ ਇਹਨਾਂ ਬੰਦੇ ਆਪਣੇ ਰੱਖੇ ਨੇ ਜਿਹੜੇ ਇਹਨਾਂ ਨੂੰ ਅਸਲਾ ਸ਼ਸਲਾ ਪਹੁੰਚਾਉਂਦੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹਨਾਂ ਆਖਿਆ ਜੀ ਗਿੱਲ ਸਾਹਿਬ ਬਾਤ ਇਹ ਹੈ ਕਿ ਪੁਲਿਸ ਵਾਲੇ 12 ਮਾਰੇ ਗਏ ਨੇ ਜਾਂ 1200। ਹੁਣ ਕਿਸੇ ਦੀ ਕੋਈ ਤਵੱਜੋ ਨਹੀਂ ਹੈ ਬਦਅਮਨੀ ਦੀ ਤਰਫ, ਕਿਉਂਕਿ ਰਿਆਸਤ ਹੁਣ ਪੱਕੇ ਦੇ ਡਾਕੂਆਂ ਦਾ ਕਿਰਦਾਰ ਅਦਾ ਕਰ ਰਹੀ ਹੈ ਔਰ ਐਸਾ ਲੱਗ ਰਿਹਾ ਕਿ ਅਸੀਂ ਸਾਰੇ ਕੱਚੇ ਦੇ ਇਲਾਕੇ 'ਚ ਰਹਿ ਰਹੇ ਹਾਂ। ਦੂਸਰੀ ਤਰਫ ਇਸਲਾਮਾਬਾਦ 'ਚ ਬੈਠੇ ਪੱਕੇ ਦੇ ਡਾਕੂ ਆਪਣੀ ਤਾਕਤ ਦਾ ਭਰਪੂਰ ਇਸਤੇਮਾਲ ਕਰ ਰਹੇ ਨੇ। ਬੜਾ ਹੀ ਖਤਰਨਾਕ ਇਹ ਕੌਮੈਂਟ ਹੈ ਜਿਹੜਾ ਇਹਨਾਂ ਕੀਤਾ ਹੈ। ਇਹਨਾਂ ਆਖਿਆ ਵੀ ਸਾਨੂੰ ਕੋਈ ਲੈਣ ਦੇਣ ਨਹੀਂ ਕਿ ਕਿੰਨੇ ਬੰਦੇ ਜਿਹੜੇ ਨੇ ਉਹ ਮਾਰੇ ਗਏ ਨੇ ਜਾਂ ਸ਼ਹੀਦ ਹੋ ਗਏ ਨੇ, ਕਿਉਂਕਿ ਸਾਡੇ 'ਤੇ ਜ਼ੁਲਮ ਹੀ ਇੰਨਾ ਹੋਇਆ। ਇਹ ਜਿਹੜੀ ਰਿਆਸਤ ਹੈ ਇਹ ਖੁਦ ਪੱਕੇ ਦੇ ਡਾਕੂ ਬਣੀ ਹੈ ਅਤੇ ਸਾਨੂੰ ਕੱਚੇ ਦੇ ਇਲਾਕੇ 'ਚ ਸਮਝਿਆ ਹੋਇਆ। ਸਾਨੂੰ ਹੁਣ ਕੋਈ ਬੜਾ ਫਰਕ ਨਹੀਂ ਪੈਂਦਾ ਵੀ ਇਹਨਾਂ ਨਾਲ ਕੀ ਹੁੰਦਾ। ਬੜੀ ਤਕਲੀਫ ਵਾਲੀ ਗੱਲ ਹੈ ਇਹ ਕੌਮੈਂਟ। ਮੈਂ ਇਹ ਕਹਾਂਗਾ ਕਾਸ਼ ਇੱਥੋਂ ਤੱਕ ਲੋਕਾਂ ਨੂੰ ਮਜਬੂਰ ਨਾ ਕਰਦੇ ਕਿ ਲੋਕ ਇਹ ਗੱਲਾਂ ਕਰਦੇ। ਅੱਛਾ ਜੀ, ਜ਼ਫਰ ਇਕਬਾਲ ਸਾਹਿਬ ਕਹਿੰਦੇ ਨੇ ਕਿ ਬਈ ਵਾਹਦ ਇਸਲਾਮੀ ਐਟਮੀ ਪਾਵਰ ਹੈ, ਪਰ ਕੱਚੇ ਦੇ ਡਾਕੂ ਜਿਹੜੇ ਨੇ ਉਹਨਾਂ ਨੇ ਇੱਕ ਛੋਟੀ ਜਿਹੀ ਆਜ਼ਾਦ ਰਿਆਸਤ ਬਣਾਈ ਹੈ। ਨਾ ਇਹਨਾਂ ਨੂੰ ਐਟਮ ਬੰਬ ਦਾ ਖੌਫ ਹੈ, ਨਾ ਕਿਸੇ ਚੀਫ ਦਾ। ਇਹਨਾਂ ਦਾ ਇੱਕ ਆਪਣਾ ਹੀ ਚੀਫ ਹੈ, ਲੇਕਿਨ ਉਹ ਨਾ ਅਦਾਰਿਆਂ ਦੇ ਵਿੱਚ ਕਰਪਸ਼ਨ ਕਰਦੇ ਨੇ, ਨਾ ਅਮਰੀਕਾ ਔਰ ਯੂਰਪ ਦੀ ਗੁਲਾਮੀ ਕਰਦੇ ਨੇ। ਉਹ ਬਹਾਦਰ ਨੇ। ਬਹਰਹਾਲ ਮੈਂ ਫਿਰ ਵੀ ਤੁਹਾਨੂੰ ਕਹਾਂਗਾ ਵੀ ਡਾਕੂਆਂ ਨੂੰ ਗਲੋਰੀਫਾਈ ਨਾ ਕਰੋ। ਕੋਈ ਉਹ ਬਹਾਦਰ ਸ਼ਹਾਦਰ ਨਹੀਂ ਜਿਸ ਤਰ੍ਹਾਂ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਸ਼ਹੀਦ ਕੀਤਾ ਹੈ। ਠੀਕ ਹੈ, ਪੁਲਿਸ ਨੇ ਬੜਾ ਗੰਦਾ ਕੰਮ ਕੀਤਾ ਹੋਇਆ, ਲੇਕਿਨ ਫਿਰ ਵੀ ਅਸੀਂ ਕਿਸੇ ਐਸੇ ਕੰਮ ਦੀ ਸਪੋਰਟ ਨਹੀਂ ਕਰ ਸਕਦੇ। ਪੁਲਿਸ ਵਾਲੇ ਵੀ ਮਾਵਾਂ ਦੇ ਬੱਚੇ ਨੇ, ਭਾਵੇਂ ਉਹਨਾਂ ਜ਼ੁਲਮ ਕੀਤੇ ਹੋਏ ਨੇ, ਲੇਕਿਨ ਬਹਰਹਾਲ ਉਹਨਾਂ ਨਾਲ ਇਹ ਜ਼ੁਲਮ ਹੋਇਆ ਅਤੇ ਸਾਨੂੰ ਉਹਦੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਅਤੇ ਇਸ ਲਈ ਡਾਕੂਆਂ ਨੂੰ ਗਲੋਰੀਫਾਈ ਸਾਨੂੰ ਨਹੀਂ ਕਰਨਾ ਚਾਹੀਦਾ। ਲਓ ਜੀ, ਮੈਨੂੰ ਦਿਓ ਹੁਣ ਇਜਾਜ਼ਤ। ਰੱਬ ਰੱਖਾ।